जी अस्सलाम वालेकुम। अस्सलाम वालेकुम सलाम। जनाब क्या हाल यार। है, ठीक है? जी जी सर खालिद नसीब हो रहा हूँ ठोकर न्याज से। जी बिस्मिल्लाह खालिद साहब जी आए हैं। सर बात ऐसे है कि अच्छा पंजाबी सब च मेरे भाई के चंगे लगदे हो, गल पास करदे तुसीं पंजाबी च गल ठीक करदे चंगे लगदे हो। ठीक हो गया सर। जी। सर गल ये है हाँ, कि सारे भाई जिन्हें कल मैं सुन रहा, मैं ਤੁਹਾਡਾ प्रोग्राम काफी देर से सुन रहा जी। पर बड़ा मजा आਉਂਦਾ अच्छा ਤੇ ਮੈਂ ਕਿਹਾ ਆਪਣਾ ਅੱਜ ਕਾਲ ਕਰਨੀ ਅਗਰ ਮਿਲ ਗਈ चलो मिल ਸਾਡੀ गई तो ਕਿਸੇ हुण ਨਾਲ तुसीं ਮਿਲ भी ਗਈ। दसो। तुसीं भी दसो। तुसीं लोकां नूं डरांदे हो, आप किहदे कोल डरदे हो? सर मैं ये गल कर रहा कि सब भाई कह रहे हैं कि अल्लाह को डरने हैं हम्म। और अल्लाह को मेरा ख्याल कोई भी नहीं डरता। ये पुलिस को बड़ा डरदे जे, किसी ने भी नां नहीं लिया कि पुलिस को बड़ा डरने असीं। सुनो ना, हाँ। अल्लाह को हर बंदा कहता जी मैं अल्लाह को डरना है। हम्म। असल अल्लाह तआला जात ते रहीम है, जी वो तो अपने बंदे तो हर वक्त रहम करती है। जी बिल्कुल इसी तरह ही है। दूसरी गल यह है कि इंसान इंसान ते रहम नहीं करता। ठीक है। ठीक है जी। अगर जिस दिन इंसान इंसान ते रहम करना शुरू कर देगा, हाँ डर खत्म हो जाएगा। ठीक हो गया। दूसरी गल यह है जनाब कि अपना ना डर डर जड़ा है इंसान खुद ही डर है। ठीक है जी। ते देखो ना, अगर इंसान अच्छी अमल करेगा तो किसी चीज का खौफ नहीं। अदालत ही कोई देखो, अदालत की हो रहा है मतलब सारे हर पासे ਜਿਹੜੇ ਮਾਮਲਾਤ ਨੇ ਅਸਲ ਸਾਡੇ ਆਪਣੇ ਖਿਲਾਰੇ ਹੋਏ ਇਹ ਡਰ ਦੀਆਂ ਜਿਹੜੀਆਂ ਗੁੰਝਲਾਂ ਨੇ, ਡਰ ਦੀਆਂ ਸੂਲਾਂ ਜਿਹੜੀਆਂ ਨੇ ਇਹ ਅਸੀਂ ਆਪਣੇ ਰਾਹ 'ਚ ਆਪੇ ਖਿਲਾਰੀਆਂ ਨੇ ਮੇਰੇ ਖਿਆਲ ਹੈ। ਖਿਲਾਰੀਆਂ ਖੁਦ ਖਿਲਾਰੀਆਂ। ਦੇਖੋ ਅਗਰ ਅਸੀਂ ਅੱਛੇ ਅਮਲ ਕਰਾਂਗੇ ਤੇ ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ। ਅੱਲਾਹ ਤਾਲਾ ਜ਼ਾਤ ਕਦੀ ਵੀ ਆਪਣੇ ਬੰਦਿਆਂ ਤੇ ਮੁਸੀਬਤ ਨਹੀਂ ਭੇਜਦੀ, ਕਦੀ ਵੀ ਆਪਣੇ ਬੰਦਿਆਂ ਨੂੰ ਪਰੇਸ਼ਾਨ ਨਹੀਂ ਕਰਦਾ। ਬੰਦਿਆਂ ਨੂੰ ਪਰੇਸ਼ਾਨੀ ਦਾ ਸਬਬ ਖੁਦ ਇਨਸਾਨ ਖੁਦ ਆਪ ਹੈ। ਜੀ ਬਿਲਕੁਲ ਇਸੇ ਤਰ੍ਹਾਂ ਇਸੇ ਤਰ੍ਹਾਂ। ਠੀਕ ਹੈ ਜੀ। ਡਰ ਇਨਸਾਨ ਦੇ ਅੰਦਰ, ਮੈਂ ਅਲਹਮਦੁਲਿਲਾ ਮੈਂ ਇੱਕ ਦੋ ਚੀਜ਼ਾਂ ਡਰਿਆ, ਇੱਕ ਚੀਜ਼ ਤੋਂ ਡਰਿਆ ਸਾਂ ਔਰ ਮੈਨੂੰ ਅਜੇ ਤੱਕ ਵਾਕਿਆ ਯਾਦ ਬਚਪਨ ਦਾ। ਤੇ ਉਸ ਤੋਂ ਬਾਅਦ ਮੈਂ ਇੱਕ ਮੈਨੂੰ ਵਾਕਿਆ ਹੋ ਰਿਹਾ ਕਿ ਮੈਂ ਇੱਕ ਜਗ੍ਹਾ ਤੇ ਬੈਠਾ ਸਾਂ ਤੇ ਕੋਈ ਦੋਸਤ ਬੈਠੇ ਸਾਂ ਤੇ 4-5 ਬੰਦੇ ਕੋਈ ਸਾਨੂੰ ਨਾ ਗੰਨਾ ਵਗੈਰਾ ਲੈ ਕੇ ਆ ਗਏ। ਮਗਰ ਮੈਂ ਦੋਸਤਾਂ ਨੂੰ ਕਿਹਾ ਮੈਂ ਡਰਨਾ ਨਹੀਂ, ਉਹਨਾਂ ਨੇ ਸਾਨੂੰ ਆਵਾਜ਼ ਮਾਰੀ, ਬਾਕੀ ਅਸੀਂ ਬਿਲਕੁਲ ਨਹੀਂ ਡਰੇ। ਠੀਕ ਹੈ ਜੀ। ਜੋ ਹੋਣਾ ਆ ਕੇ ਦੇਖ ਲਿਆ, ਅਸੀਂ ਕੀ ਕਰ ਰਹੇ ਹਾਂ। ਬਿਲਕੁਲ ਠੀਕ ਆ। ਦੂਸਰੀ ਚੀਜ਼ ਇਹ ਹੈ ਕਿ ਮੈਂ ਡਰਿਆ ਕਿ ਮੈਂ ਬਚਪਨ ਦੇ ਵਿੱਚ ਨਾ ਤਕਰੀਬਨ ਮੇਰੀ ਉਮਰ ਮੈਂ 7th ਕਲਾਸ ਪੜ੍ਹਦਾ ਸਾਂ। ਅੱਛਾ। ਤੇ ਇੱਕ ਔਰਤ ਬੇਰ ਵੇਚਣ ਵਾਸਤੇ ਆਈ ਤੇ ਮੈਂ ਉਹਨੂੰ ਆਖਿਆ ਕਿ ਲੋਹੇ ਤੋਂ ਉਸ ਵਕਤ ਬੇਰ ਦਿੰਦੇ ਸਨ, ਲੋਹੇ ਤੋਂ, ਲੈਲਨ ਤੋਂ, ਇਹਨਾਂ ਚੀਜ਼ਾਂ ਤੋਂ। ਠੀਕ ਹੈ। ਤੇ ਮੈਂ ਇਹਨੂੰ ਰੁਪਈਆ ਦਿੱਤਾ ਤੇ ਮੈਂ ਕਿਹਾ ਜੀ ਮੈਨੂੰ ਬੇਰ ਦੇ। ਰੁਪਈਆ ਜਨਾਬ ਬਾਬਾ ਵਲੀ ਹੁੰਦੀ ਸੀ ਤੇ ਉਹਨੇ ਰੁਪਈਆ ਮੇਰਾ ਰੱਖ ਲਿਆ ਤੇ ਮੈਨੂੰ ਬੇਰ ਥੋੜੇ ਹੀ ਦੇ ਦਿੱਤੇ। ਅੱਛਾ। ਮੈਂ ਵਾਪਸ ਗਿਆ, ਮੈਂ ਕਿਹਾ ਤੂੰ ਬੇਰ ਥੋੜੇ ਦਿੱਤੇ, ਇਹਨਾਂ ਨੇ ਚੱਲ ਵੇ ਨਿਕਲ ਜਾ ਇੱਥੋਂ। ਉਹਨੇ ਮੇਰੇ ਨਾਲ ਬਦਤਮੀਜ਼ੀ ਨਾਲ ਬੋਲੀ। मेरी कोई गलती हुई सर जी, मैं उन्हें चपेट मार दी। ओहो अच्छा। ਉਹਦੇ ਬੇਰ ਵੀ ਸਾਰੇ ਉੱਡ ਗਏ ਤੇ ਆ ਵੀ ਤੇ ਮੈਂ ਦੌੜ ਲਾ ਕੇ ਕਰਦੇ ਆ। ਮੈਂ ਕਿਹਾ ਯਾਰ ਗੱਲ ਇਹ ਆ ਕਿ ਮੈਨੂੰ ਪਤਾ ਲੱਗੇਗਾ ਘਰਦਿਆਂ ਨੂੰ ਵੀ ਮੱਲੇਦਾਰਾਂ ਨੂੰ ਤੇ ਯਾਰ ਕੀ ਅੱਛਾ ਨਹੀਂ ਕੀਤਾ ਮੈਂ ਸਰ ਅੱਲਾ ਜਾਣਦਾ ਜੇ। ਮੈਂ ਮਸਜਿਦ ਚਲਾ ਗਿਆ। ਮੈਂ ਮਸਜਿਦ ਜਾ ਕੇ ਨਾ ਤੇ ਮੈਂ ਵਜ਼ੂ ਕਰਕੇ ਨਾ ਨਮਾਜ਼ ਦੋ ਨਫਲ ਪੜ੍ਹੇ ਤੇ ਮੈਨੂੰ ਇਹ ਚੀਜ਼ ਅਫਸੋਸ ਲੱਗਾ। मैं अल्लाह की माफी मंगी। मैं मंग के ना ते मैं उस औरत के पीछे मैं लभना शुरू कर दिता। मैं कि मैंने लभे तो मैं हथ जोड़ के माफी मंगा। सर मैंने औरत नहीं लभी। ਵੇਖ ਲਓ ਨਾ ਤੁਸੀਂ ਦਿਲ ਔਰਤ ਦਾ ਤੋੜਿਆ ਤੇ ਮਾਫੀ ਰੱਬ ਕੋਲ ਮੰਗਣ ਦੇ ਹੋ। ਅੱਛਾ। मैं सर यकीन करो कि मैंने अज तक वक्त याद आਉਂਦਾ ਤੇ ਮੇਰਾ ਬੜਾ ਦਿਲ ਦੁਖਦਾ ਹੈ। ਮੈਨੂੰ ਉਸੇ ਡਰ ਇਹ ਆਉਂਦਾ ਕਿ ਯਾਰ ਮੈਂ ਇੱਕ ਇਨਸਾਨ। ਤੁਸੀਂ ਸੱਚੇ ਦਿਲੋਂ ਵੇਖੋ, ਮੇਰੀ ਗੱਲ ਸੁਣੋ, ਸੱਚੇ ਦਿਲੋਂ ਜਦੋਂ ਮੰਨ ਲਿਆ ਨਾ ਕਿ ਤੁਹਾਡੇ ਕੋਲ ਜ਼ਿਆਦਤੀ ਹੋ ਗਈ ਹੈ ਔਰ ਦੁਬਾਰਾ ਕਦੀ ਐਸੀ ਨਹੀਂ ਕੀਤੀ ਤੇ ਅਸਲ ਵਿੱਚ ਉਹ ਹੀ ਮਾਫੀ ਦਾ ਮਕਸਦ ਹੁੰਦਾ ਦੁਬਾਰਾ ਤੁਸੀਂ ਉਸ ਕੰਮ ਨੂੰ ਨਾ ਦੁਹਰਾਓ। ਤੇ ਜੇ ਅਸੀਂ ਫਿਰ ਇੱਥੇ ਮਤਲਬ ਕਿ ਕੰਮ ਬਾਹਰ ਜਾ ਕੇ ਹੋਰ ਛੁਰੀ ਤੇਜ਼ ਕਰ ਲੈਣੀ ਤੇ ਫਿਰ ਤੇ ਮਾਮਲਾ ਤੁਹਾਨੂੰ ਪਤਾ ਹੈ। ਸਰ ਗੱਲ ਇਹ ਹੈ ਕਿ ਅੱਜ ਕੱਲ੍ਹ ਹਰ ਬੰਦਾ ਵੇਖੋ ਨਾ ਮਿਰਚਾਂ ਵਿੱਚ ਮਿਲਾਵਟ ਹੋ ਰਹੀ ਹੈ। ਅੱਲਾਹ ਕੋਲ ਮਤਲਬ ਜ਼ਾਹਿਰ ਹੈ ਉਹ ਅਸਲ ਵਿੱਚ ਸਾਡੀ ਜਿਹੜੀ ਆਪਣੇ ਆਪ ਨੂੰ ਮੁਨਾਫਕਤ ਹੈ ਨਾ, ਉਹ ਸਾਰੇ ਮਾਮਲਾ ਸਰ ਆਪ ਕਰ ਰਹੇ ਨੇ। ਔਰ ਫਿਰ ਕਹਿੰਦੇ ਨੇ ਜੀ ਇਹ ਜਨਾਬ ਇਹ ਫਲਾਣਾ ਬੰਦਾ ਤੇ ਡਰਦੇ। ਜਨਾਬ ਹਜ਼ਰਤ ਉਮਰ ਰਜ਼ੀ ਅੱਲਾਹ ਦਾ ਦੌਰ ਵਿੱਚ ਸਦਾਰੀ ਹੋ ਰਹੀ, ਦੋ ਡਰਦੇ ਸਨ। ਜ਼ਾਹਿਰ ਹੈ ਬਹੁਤ ਸਾਰੀਆਂ ਸਾਡੇ ਵਾਸਤੇ ਮਿਸਾਲਾਂ ਨੇ ਔਰ ਸਾਨੂੰ ਵੇਖਣਾ ਚਾਹੀਦਾ ਹੈ। ਬਹੁਤ ਮਿਹਰਬਾਨੀ ਜੀ, ਸਲਾਮਤ ਰਹੋ। सर बहुत मजा आया था गल करके। खैर होवे खैर होवे, रब रखा। और अल्लाह ताला ज़ात तंदुरुस्ती दे और मुझे यकीन करो कि मेरा दिल खुश हो गया जी। बहुत गल करके आज तक मैं कभी किसी ने गल नहीं की। बहुत मेहरबानी, शुक्रिया जनाब, बहुत मेहरबानी जनाब, अल्लाह हाफिज़।